ਜਦੋਂ ਦੂਸਰਾ ਲਾਇਰ ਤੋਂ ਟਰਾਂਸਫਰ ਹੁੰਦਾ ਹੈ ਕੇਸ, ਉਹਨਾਂ ਕੇਸਿਸ ਨੂੰ ਕਿੱਦਾਂ ਹੈਂਡਲ ਕੀਤਾ ਜਾਂਦਾ ਹੈ? ਸੋ ਪਹਿਲਾਂ ਤਾਂ ਜਦੋਂ ਸ਼ੁਰੂ ਕੀਤਾ ਸੀ ਕੰਮ ਤੇ ਟਰੰਪ ਹੋਣਾ ਦਾ ਉਦੋਂ ਜ਼ੋਰ ਸੀਗਾ, ਬਾਰਡਰ ਬੰਦ ਕੀਤੇ ਹੋਏ, ਜੇ ਤੁਹਾਨੂੰ ਯਾਦ ਹੋਵੇ ਕੋਵਿਡ ਦੇ ਦੌਰਾਨ, ਤੇ ਲੋਕੀ ਨਵੇਂ ਤੇ ਆਏ ਨਹੀਂ ਸੀਗੇ। ਤੇ ਇਹ ਬਿਜ਼ਨਸ ਇਮੀਗ੍ਰੇਸ਼ਨ 'ਚ ਵੀ ਆਪਣਾ ਏਦਾਂ ਹੀ ਰਿਹਾ ਕਿ ਜਿੱਦਾਂ ਜਿੱਦਾਂ ਇਮੀਗ੍ਰੇਸ਼ਨ ਔਖੀ ਹੋ ਗਈ, ਸਟ੍ਰਿਕਟ ਹੋ ਗਈ, ਉਦਾਂ ਸਾਡਾ ਕੰਮ ਵੱਧ ਗਿਆ। ਕਿਉਂਕਿ ਜਿਹੜਾ ਕੰਮ ਆ ਸਾਰਾ ਉਹ ਟੈਕਨੀਕਲ ਆਰਗੂਮੈਂਟਸ ਉਹਦੇ ਉੱਤੇ ਬੇਸਡ ਆ, ਉਹ ਕੋਈ ਹੋਰ ਚੀਜ਼ ਤੇ ਬੇਸਡ ਨਹੀਂ ਸੀਗਾ। ਸੋ ਸਾਰੇ ਕੇਸ ਜਿਹੜੇ ਤਕਰੀਬਨ ਇਨੀਸ਼ੀਅਲੀ ਪਹਿਲਾਂ ਸ਼ੁਰੂ ਕੀਤੇ ਤਾਂ ਉਹ ਸਾਰੇ ਇਹੀ ਸੀਗੇ, ਜਿਹੜੇ ਕਿ 2 ਵਕੀਲ ਬਦਲ ਕੇ 3 ਵਕੀਲ ਬਦਲ ਕੇ ਖਰਾਬ ਕੀਤੇ ਹੋਏ ਕੇਸ, ਜਿੱਦਾਂ ਕੋਈ ਪੇਪਰ ਗਲਤ ਆ, ਕੋਈ ਐਫੀਡੇਵਿਟ ਗਲਤ ਆ। ਹੁਣ ਕਿਤੇ ਜਾ ਕੇ ਜਿਹੜੇ ਨਵੇਂ ਕੇਸ ਤੁਸੀਂ ਦੇਖੋਗੇ ਕਿ ਟਿਕਟੌਕ ਤੇ ਆਣੇ ਸ਼ੁਰੂ ਹੋਏ, ਕਿ ਜਿਹੜੇ ਬ੍ਰਾਂਡ ਨਿਊ ਲੋਕਾਂ ਨੇ ਹਾਇਰ ਕਰਨਾ ਸ਼ੁਰੂ ਕੀਤਾ ਹੈ, ਤਾਂ ਸਾਰੀ ਜਿਹੜੀ ਪ੍ਰੈਕਟਿਸ ਸੀਗੀ ਉਹ ਇਹੀ ਸੀਗੀ। ਪੁਰਾਣੇ ਜਿਹੜੇ ਕੇਸ ਆ ਜਾਂ ਉਹ 'ਚ ਸਾਨੂੰ ਵਧੀਆ ਵੀ ਬਹੁਤ ਰਿਹਾ, ਕਿਉਂਕਿ ਜਿਹੜੇ ਉਹ ਕਲਾਇੰਟ ਸੀਗੇ ਉਹਨਾਂ ਨੇ ਵੇਖ ਲਿਆ ਕਿ ਬਾਕੀ ਲਾਅ ਆਫਿਸਾਂ 'ਚ ਕਿੱਦਾਂ ਕੀ ਆ। ਤੇ ਇਹ ਮੇਰਾ ਸਟਾਫ ਵੀ ਕਹਿੰਦਾ ਉਹਨਾਂ ਦੀ ਯਾਰ ਐਪਰੀਸੀਏਸ਼ਨ ਬੜੀ ਜ਼ਿਆਦਾ ਵਾ। ਉਹ ਪਹਿਲਾਂ ਹੀ ਧੱਕੇ ਧੁੱਕੇ ਖਾ ਕੇ ਆਏ ਹੋਏ ਆ, ਸਾਰਾ ਉਹਨਾਂ ਵੇਖਿਆ, ਪਤਾ ਉਹਨਾਂ ਨੂੰ ਕੌਣ ਕੀ ਆ, ਉਹਨਾਂ ਨੂੰ ਕਦੀ ਦੱਸਣਾ ਨਹੀਂ ਪਿਆ ਕਿ ਕੌਣ ਕੀ ਆ। ਸੁਣ ਕੇ ਹੀ ਉਹ ਜਿੱਦਾਂ ਆਏ ਸੀ, ਮੰਨ ਲਓ ਰੇਡੀਓ ਸੁਣ ਲਿਆ, ਟਿਕਟੌਕ ਸੁਣ ਲਿਆ, ਤੇ ਜ਼ਿਆਦਾਤਰ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਯਾਰ FRB ਦੀ ਗੱਲ ਕਰਦੇ ਆ, ਇੰਟਰਨਲ ਰੀਲੋਕੇਸ਼ਨ ਦੀ ਗੱਲ ਕਰਦੇ ਆ, ਆਹ ਕ੍ਰੈਡੀਬਿਲਿਟੀ ਦੀ, ਪਲੋਜ਼ੀਬਿਲਿਟੀ ਦੀ ਗੱਲ ਕਰਦੇ ਆ, ਤੇ ਉਹਨਾਂ ਨੂੰ ਓਬਵੀਅਸਲੀ ਹੋਇਆ ਕਿ ਯਾਰ ਮੇਰੇ ਕੇਸ 'ਚ ਤਾਂ ਚੀਜ਼ਾਂ ਦੀ ਗੱਲਬਾਤ ਹੋਈ ਨਹੀਂ ਆ, ਕਿੱਦਾਂ ਹਨਾ। ਤੇ ਕਈ ਤਾਂ ਏਦਾਂ ਸੀਗਾ ਕਿ ਘੁੰਮਣ ਫਿਰਨ ਆਏਗਾ, ਇੱਕ ਬੰਦੇ ਨੇ ਕੇਸ ਲਾਉਣਾ, ਉਹਨੇ 4 ਨੇ ਹੋਰ ਦੇਖਿਆ ਕਿ ਅੱਛਾ ਇਹਦਾ ਆਫਿਸ ਏਦਾਂ ਕੰਮ ਕਰਦਾ, ਉਹ 4 ਨੇ ਕੇਸ ਦੇ ਦਿੱਤੇ। ਤੇ ਏਦਾਂ ਕਾਫੀ ਸਾਡੇ ਕੋਲ ਜਦੋਂ ਇਨੀਸ਼ੀਅਲੀ ਸ਼ੁਰੂ ਕੀਤਾ ਰੇਡੀਓ ਕਰਕੇ, ਕਾਫੀ ਜਿਹੜੇ ਸੀਗੇ ਇਸ ਤਰੀਕੇ ਨਾਲ ਜਿਹੜੇ ਕਲਾਇੰਟ ਸੀਗੇ ਉਹ ਆਏ, ਜਿਹਨਾਂ ਦੇ ਪੁਰਾਣੇ ਫਸਵੇਂ ਜਿਹੜੇ ਕੇਸ ਸੀਗੇ। ਉਹ ਫਿਰ ਆਪਾਂ ਸਟ੍ਰੈਟਜੀ ਉਹਦੇ ਵਿੱਚ ਸਿੰਪਲ ਸੀਗੀ ਕਿ ਪਹਿਲਾਂ ਫਰੀडम ਆਫ ਇਨਫੋਰਮੇਸ਼ਨ ਐਕਟ FOIA ਜਿਹਨੂੰ ਕਹਿੰਦੇ, ਉਹਦੇ ਥੱਲੇ ਫਾਈਲਾਂ ਕਢਾਓ। ਤੇ ਕਈ ਕੇਸਾਂ 'ਚ ਆਪਾਂ ਕੀ ਦੇਖਿਆ ਕਿ ਵਕੀਲ ਜਿਹੜੇ ਆਉਂਦੇ ਆ ਨਾ, 2-3, ਜਿੱਦਾਂ ਤੁਸੀਂ ਦੇਖੋਗੇ ਟਿਕਟੌਕ ਤੇ ਇਹਦਾ ਪ੍ਰੂਫ ਪਿਆ ਹੋਇਆ ਕਿ ਉਹ ਕਹਿੰਦਾ ਯਾਰ ਵਕੀਲ ਦੇ ਆਫਿਸ ਨੇ 3 ਸਟੋਰੀਆਂ ਜਮ੍ਹਾਂ ਕਰਾਤੀਆਂ, 3 ਐਪਲੀਕੇਸ਼ਨਾਂ ਜਮ੍ਹਾਂ ਕਰਾਤੀਆਂ, ਸਾਰੀਆਂ ਅਲੱਗ-ਅਲੱਗ, ਤੇ ਕਿਸੇ ਦੇ ਵਿੱਚ ਕੁਛ ਮਿਲਦਾ ਨਹੀਂ, ਤੇ ਮੇਰੇ ਜਿਹੜੇ ਸਿਗਨੇਚਰ ਆ ਉਹ ਹਰੇਕ ਐਪਲੀਕੇਸ਼ਨ ਤੇ ਅਲੱਗ-ਅਲੱਗ ਆ। ਮਤਲਬ ਏਦਾਂ ਵੀ ਲੋਕਾਂ ਨਾਲ ਹੋ ਜਾਂਦਾ। ਤੁਸੀਂ ਇਹਨੂੰ ਸੋਚ ਕੇ ਦੇਖੋ ਚੀਜ਼ ਨੂੰ ਕਿ ਇਹਦਾ ਕੀ ਮਤਲਬ ਨਿਕਲਦਾ। ਫਿਰ ਆ ਕੇ ਕੋਈ ਮਤਲਬ ਜਿੱਥੇ ਬਣਦੀ ਸੀਗੀ ਬਾਰ ਕੰਪਲੇਂਟ, ਪ੍ਰੋਪਰ ਬਾਰ ਕੰਪਲੇਂਟਾਂ ਕੀਤੀਆਂ ਵਕੀਲਾਂ ਦੇ ਖਿਲਾਫ, ਜਿੱਥੇ ਮਾੜੀ ਜਿਹੜੀ ਚੀਜ਼ ਸੀਗੀ ਉਹਦਾ ਨਹੀਂ ਕਦੀ ਝਾਕਾ ਕੀਤਾ ਕਿ ਕੀ ਆ, ਕਿ ਨਾ ਕਦੋਂ ਕਿੱਥੇ ਪੰਗਾ ਲੈਣਾ। ਜੋ ਸੀਗਾ ਕਿ ਫੇਅਰ ਐਂਡ ਸਕੁਏਅਰ ਕਲਾਇੰਟ ਨੂੰ ਪਹਿਲ ਦਿੱਤੀ, ਉਹ ਚੀਜ਼ ਤੋਂ ਬਹੁਤ ਵਕੀਲ ਮੱਚ ਗਏ, ਯਾਰ ਇਹ ਨਵਾਂ ਆ ਗਿਆ, ਹੁਣ ਇਹਨੇ ਇੱਧਰ ਉੱਧਰ ਪੰਗੇ ਲੈਣੇ ਸ਼ੁਰੂ ਕਰਤੇ। ਪਹਿਲਾਂ ਸਿਸਟਮ ਏਦਾਂ ਸੀਗਾ, ਪਹਿਲਾਂ ਸਿਸਟਮ ਓਦਾਂ ਸੀਗਾ। ਠੀਕ ਹੈ। ਤੇ ਕਈਆਂ ਦੇ ਲਾਇਸੈਂਸ ਲੂਇਸੈਂਸ ਵੀ ਰੱਦ ਹੋਏ ਆ, ਕਿਉਂਕਿ ਸਟੈਂਡਰਡ ਆਫ ਪ੍ਰੈਕਟਿਸ ਬਹੁਤ ਉਹ ਸੀਗਾ, ਫੈਕਟ ਹੈਗਾ ਇਹ। ਠੀਕ ਹੈ ਜੀ। ਤੇ ਉਹਦੇ ਵਿੱਚ ਹੁਣ ਕੀ ਸੀਗਾ ਕਿ ਕਰਨਾ ਕੀ ਚਾਹੀਦਾ ਜਦੋਂ ਪੁਰਾਣਾ ਕਿਸੇ ਦਾ ਕੋਈ ਵੀ ਕੇਸ ਹੋ ਗਿਆ। FOIA ਦੇ ਥਰੂ ਪਹਿਲਾਂ ਫਾਈਲ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਹਰੇਕ ਚੀਜ਼ ਪਹਿਲਾਂ ਪਤਾ ਹੋਵੇ। ਪਹਿਲਾਂ ਉਦੋਂ ਲੋਕੀ ਵੀ ਬਹੁਤ ਕਾਲੇ ਸੀ, ਉਹ ਕਹਿੰਦੇ ਨਹੀਂ ਜੀ ਮੇਰੀ ਤਰੀਕ ਆਈ ਹੈ, ਇਹਨੂੰ ਹੀ ਕਰੋ, ਤੁਸੀਂ ਜਿੱਦਾਂ ਮਰਜ਼ੀ ਕਰੋ। ਫਿਰ ਉਹਨੂੰ ਬਿਠਾ ਕੇ ਸਮਝਾਇਆ ਹੌਲੀ-ਹੌਲੀ ਕਰਕੇ ਕਿ ਦੇਖ ਮੇਰਾ ਵੀਰ, 589 ਐਪਲੀਕੇਸ਼ਨ ਹੋਈ ਆ, ਤੇਰੇ ਕੋਲ ਕਾਪੀ ਹੈ ਨਹੀਂ, ਤੈਨੂੰ ਨਹੀਂ ਪਤਾ ਤੇਰੇ ਵਕੀਲ ਨੇ ਕੀ ਜਮ੍ਹਾਂ ਕਰਾਇਆ। ਕਈ ਵਾਰੀ ਬੰਦਾ ਕਹਿੰਦਾ ਮੈਨੂੰ ਪਤਾ ਕੁਛ ਨਹੀਂ ਜਮ੍ਹਾਂ ਕਰਾਇਆ, ਤੇ ਜਦੋਂ ਫਾਈਲ ਕਢਾ ਕੇ ਦੇਖੀਏ ਇਹਦੀ ਐਡੀ ਪੰਡ ਨਿਕਲੀ ਹੁੰਦੀ ਹੈ ਪਿੱਛੋਂ ਦੀ, ਤੇ ਉਹ ਕਹਿੰਦਾ ਯਾਰ ਆਹ ਕਿੱਥੋਂ ਜਮ੍ਹਾਂ ਕਰਾਤੀ। ਤੇ ਉਹ ਪਹਿਲਾਂ ਕਢਾ ਕੇ ਪਹਿਲਾਂ ਦੇਖਣਾ, ਫਿਰ ਉਹਦੇ ਸਾਹਮਣੇ ਪੇਸ਼ ਕਰਨਾ ਕਿ ਬਈ ਆਹ ਦੇਖ, ਆਹ ਚੀਜ਼ ਤੇਰੀ ਜਿਹੜੀ ਜਮ੍ਹਾਂ ਕਰਾਈ ਆ, ਜੋ ਤੂੰ ਬਾਰਡਰ ਤੇ ਕਹਿ ਕੇ ਆਇਆ, ਤੇ ਜੋ ਤੇਰੇ ਫਾਈਲਾਂ 'ਚ ਜਮ੍ਹਾਂ ਕਰਾਇਆ, ਉਹ 'ਚ ਆਹ ਫਰਕ ਜਿਹੜਾ ਨਿਕਲਿਆ। ਠੀਕ ਹੈ। ਤਾਂ ਕਰਕੇ ਜਦੋਂ ਇਹ ਲੋਕੀ ਕੋਰਟ ਦੇ ਵਿੱਚ ਗਏ ਨਾ ਆਪਣੇ, ਤੇ ਇੱਕ ਹੁੰਦਾ DAR, ਡਾਰ ਹੁੰਦੀ ਆ, ਐਡਮਿਨਿਸਟ੍ਰੇਟਿਵ ਰਿਕਾਰਡ ਹੁੰਦਾ, ਉਹ 'ਚ ਸਾਰੀ ਤੁਹਾਨੂੰ ਆਡੀਓ ਮਿਲ ਜਾਂਦੀ ਹੈ ਕਿ ਕੋਰਟ ਕਚਹਿਰੀ 'ਚ ਕੀ ਹੋਇਆ। ਕਿਉਂਕਿ ਜਿਹੜੇ ਜੱਜ ਆ ਨਾ, ਉਹ ਕਹਿੰਦੇ ਰਿਕਾਰਡ ਨਹੀਂ ਤੁਸੀਂ ਕਰ ਸਕਦੇ ਕੋਰਟ ਦੇ ਵਿੱਚ, ਪਰ ਸਾਡੇ ਕੋਲ ਕੋਰਟ ਦੀ ਜਿਹੜੀ ਫਾਈਲ ਉਹ ਕਢਾ ਸਕਦੇ ਆ। ਸੋ ਉਹਨਾਂ ਨੂੰ ਜਦੋਂ ਦਿਖਾਇਆ ਪਲੇ ਕਰਕੇ, ਉਹਨਾਂ ਨੂੰ ਜਿੱਦਾਂ ਆਪਣੇ ਆਫਿਸ ਕੀ ਆਡੀਓ ਸੁਣਾਣੀ ਸਾਰੀ, ਆਹ ਦੇਖ ਏਦਾਂ ਹੋਇਆ, ਉਹ ਬੰਦੇ ਨੇ ਫਿਰ ਸ਼ਾਂਤ ਹੋ ਜਾਣਾ ਆਪਣਾ ਆਪ ਹੀ, ਅੱਧੇ ਕੁ ਦਿਨ ਦੀ ਜਿੱਦਾਂ ਰਿਕਾਰਡਿੰਗਾਂ ਸੁਣ ਕੇ ਕਿ ਅੱਛਾ ਯਾਰ ਹੁਣ ਮੈਨੂੰ ਪਤਾ ਲੱਗਾ ਕਿ ਕੀ ਗੱਲ ਕਹਿ ਰਹੇ ਆ। ਫਿਰ ਉਹਨੇ ਕੰਪੇਅਰ ਕੀਤਾ ਕਿ ਯਾਰ ਬਾਹਰ ਮੇਰਾ ਸੱਜਣ ਮਿੱਤਰ ਕੀ ਕੰਨ ਭਰ ਰਿਹਾ, ਤੇ ਐਕਚੁਅਲ ਦੇ ਵਿੱਚ ਜਿਹੜੀ ਚੀਜ਼ ਆ ਉਹ ਹੈ ਕੀ ਆ, ਮਸਲਾ ਕੀ ਆ, ਹਨਾ। ਸੋ ਫਿਰ ਉਹਨੂੰ ਕਿਹਾ ਕਿ ਤੂੰ ਬਈ ਦੱਸ ਆਪਣਾ ਕੀ ਤੇਰੇ ਨਾਲ ਹੋਈ ਆ, ਕਿੱਦਾਂ ਹੋਇਆ, ਕੱਲੀ ਕੋਈ ਚੀਜ਼, ਆਹ ਚੀਜ਼ ਗਲਤ ਕਿਉਂ ਲਿਖੀ ਆ। ਤੇ ਉਹ ਤੁਸੀਂ ਦੇਖੋਗੇ ਕਿ ਕਿੰਨੇ ਸਾਰੇ ਕੇਸ ਆ ਜਿਹੜੇ ਨਾ, ਉਹ ਕਹਿੰਦੇ ਕਿ ਯਾਰ ਬਿਆਨ ਜਮਾਂ ਹੀ ਗਲਤ ਸੀਗੇ, ਉਹ ਵੀ ਕੇਸ ਤੁਸੀਂ ਪਾਸ ਕਰਾਤੇ। ਉਹਦਾ ਰੀਜ਼ਨ ਇਹ ਹੈ, ਜਾ ਕੇ ਫਿਰ ਜਦੋਂ ਕਲਾਇੰਟ ਨੇ ਆਪ ਮਿਹਨਤ ਕੀਤੀ ਆਪਣੇ ਕੇਸ 'ਚ, ਆਪ ਆਪਣੀ ਜਾਨ ਛਿੜਕੀ ਤੇ ਆਇਆ, ਤੇ ਸਾਡੀ ਜਿਹੜੀ ਸੀਗੀ ਉਹ ਸਿਰਫ ਲਾਇਰ ਵਾਲੀ ਹੈਲਪ ਹੁੰਦੀ ਹੈ ਕਿ ਟੈਕਨੀਕਲ ਜਿਹੜੀ ਆਰਗੂਮੈਂਟ ਕਿੱਦਾਂ ਰੇਜ਼ ਕਰਨੀ ਹੈ।
ਉਹ ਫਿਰ ਬੰਦਾ ਜਦੋਂ ਬੋਲਦਾ ਜੱਜ ਮੂਹਰੇ ਉਹ ਕ੍ਰੈਡੀਬਲ ਲੱਗਦਾ। ਜੱਜ ਜਿਹੜੇ ਤਕਰੀਬਨ ਫਿਰ ਜਦੋਂ ਉਹਨੂੰ ਲੱਗਦਾ ਕਿ ਯਾਰ ਇਹ authentic ਆ, ਇਹ ਬੰਦੇ ਸਹੀ ਬੋਲ ਰਹੇ ਆ, ਤੇ ਉਹ ਜਿਹੜੇ ਉਹ ਬਿਆਨ ਨੂੰ weight ਨਹੀਂ ਇੰਨਾ ਦਿੰਦੇ ਕਿ ਪੁਰਾਣੇ ਜਿਹੜੇ ਗਲਤ ਆ, inconsistencies ਆ, ਉਹਨੂੰ ਜ਼ਿਆਦਾਤਰ ਜੱਜ ਇਹ ਕਹਿੰਦੇ ਕਿ ਮੈਂ ਸੈਟਿਸਫਾਈ ਹਾਂ ਕਿ ਇਹਨਾਂ ਨੇ inconsistencies ਜਿਹੜੀਆਂ ਸੀਗੀਆਂ ਐਕਸਪਲੇਨ ਕਰਤੀਆਂ। ਸੋ ਮਤਲਬ ਉਹਦਾ ਇਹ ਸੀਗਾ ਕਿ ਆਪਾਂ ਜਿਹੜੀ ਪ੍ਰੋਬਲਮ ਤੋਂ ਕਦੀ ਭੱਜੇ ਨਹੀਂ। ਕੋਈ ਹੁਲੂ-ਹੁਲੂ ਕਰਨ ਵਾਲਾ ਬੰਦਾ ਹੋਵੇ, ਕਲਾਇੰਟ ਹੋਵੇ, ਵਕੀਲ ਹੋਵੇ, ਕਦੀ ਭੱਜੇ ਨਹੀਂ ਉਹਤੋਂ, ਆਪਾਂ ਉਹਨੂੰ ਜੱਫੀ ਪਾਈ ਆ ਪ੍ਰੋਬਲਮ ਨੂੰ। ਬੰਦਾ ਕਵੇ ਤੈਨੂੰ ਹਾਰਡ ਟਾਈਮ ਦੇਣਾ, ਮੈਂ ਕਿਹਾ ਤੂੰ ਡਬਲ ਦੇ, ਤੈਨੂੰ ਮੈਂ ਟ੍ਰਿਪਲ ਦਊਂਗਾ ਅੱਗੋਂ ਦੀ, ਹਨਾ। ਸੋ ਉਹ ਵਾਲੀ ਜਿਹੜੀ ਅਪਰੋਚ ਸੀਗੀ ਸਿਸਟਮ ਦੇ ਨਾਲ ਜੂਝਣ ਦੀ, ਸਾਰਾ ਜਿਹੜਾ ਸੀਗਾ, ਹੁਣ ਤੁਸੀਂ ਦੇਖੋ ਕਿ ਜਦੋਂ ਸਿਸਟਮ ਦੇ ਵਿੱਚ ਆਏ ਸੀਗੇ, ਉਹ ਕਹਿੰਦੇ ਸੀ ਯਾਰ ਤੇਰੇ ਨਾ ਹਰਿਆਣੇ ਵਾਲੇ ਕਲਾਇੰਟ ਨਹੀਂ ਆਣੇ, ਈਮੇਲ ਨਾਲ ਪਸੰਦ ਨਹੀਂ ਕਰਦੇ, ਤੇ ਜ਼ਿਆਦਾਤਰ ਦੂਜੇ ਵਕੀਲਾਂ ਕੋਲ ਜਾਣੇ ਆ। ਮੈਂ ਕਿਹਾ ਕੋਈ ਨਹੀਂ, ਰੁਕ ਜਾ ਥੋੜੀ ਦੇਰ, ਜਦੋਂ ਚੱਕਾ ਵਾਪਸ ਘੁੰਮਣਾ, 2 ਸਾਲ ਆਣੇ ਆ, ਸਾਰੇ ਆਣੇ। ਸੋ ਉਦੋਂ ਪਹਿਲਾਂ ਨਹੀਂ ਆਏ ਸੀ। ਹੁਣ ਜਦੋਂ ਦੇਖਿਆ ਉਹਨਾਂ ਨੇ ਕਿ ਯਾਰ ਗੱਲਾਂ ਤਾਂ ਕਈ ਕਰਦੇ ਆ, ਰਿਜ਼ਲਟ ਭਰੇ ਦੇ ਆਫਿਸ ਦੇ ਆ। ਗੱਲਾਂ ਨੂੰ ਤਾਂ ਹੁਣ ਜੋ ਮਰਜ਼ੀ ਕਰੀ ਜਾ, ਹੁਣ ਜਿਹੜੀ ਇੰਡੀਵਿਜੂਅਲ ਹੀਅਰਿੰਗ ਆ, ਜੇ ਮੈਂ ਕਿਹਾ ਹੁਣ ਝੂਠ ਤਾਂ ਹੁਣ ਸੋਸ਼ਲ ਮੀਡੀਆ ਤੇ ਕਮੈਂਟਾਂ 'ਚ ਕੋਈ ਮਰਜ਼ੀ ਬੋਲੀ ਜਾਵੇ, ਪਰ ਜਿਹੜਾ ਮੈਂ ਕਿਹਾ ਹੁਣ ਓਵਰਆਲ ਜਿਹੜੀ ਪਰਸੈਂਟੇਜ ਅਪਰੂਵਲ ਜਿਹੜੀ ਰੇਟਿੰਗ ਆ, ਕਿ ਕਿੰਨੇ ਇਹਦੇ ਕੇਸ ਪਾਸ ਹੋਏ ਆ, ਕਿੰਨੇ ਇਹਦੇ ਇਮੀਗ੍ਰੇਸ਼ਨ ਕੋਰਟ ਮੂਹਰੇ ਜਿਹੜੇ ਫੇਲ ਹੋਏ ਆ, ਉਹ ਸਾਰੇ ਦੇ ਓਵਰਆਲ ਤੁਸੀਂ ਜੇ ਰੱਖ ਕੇ ਦੇਖੋ ਤਾਂ 99% ਤੋਂ ਜ਼ਿਆਦਾ ਆਪਣੇ ਪਾਸ ਹੋਏ ਆ ਕੇਸ। ਉਹ ਫਿਰ ਜਦੋਂ ਗੱਲਬਾਤ ਜਾਂਦੀ ਹੈ, ਫਿਰ ਗੱਲ ਤਾਂ ਸਾਰੀ ਉੱਥੇ ਦੀ ਉੱਥੇ ਆ ਗਈ ਨਾ। ਅਲਟੀਮੇਟਲੀ ਕੀ ਹੈਗਾ ਕਿ ਅਲਟੀਮੇਟਲੀ ਦਾ ਟਰੁੱਥ ਨੇ ਪ੍ਰਵੇਲ ਕਰਨਾ। ਸੋ ਜਿਹੜੀ ਉਹ ਚੀਜ਼ ਹੈਗੀ ਆ, ਉਹਦੇ ਨਾਲ ਹੁਣ ਕੋਰਟ ਦੇ ਵਿੱਚ ਕ੍ਰੈਡੀਬਿਲਿਟੀ, ਕੋਰਟ ਦੇ ਵਿੱਚ ਜੱਜਾਂ ਨਾਲ ਐਵਰੀਡੇ ਡੀਲਿੰਗ, ਵੋਲਿਊਮ ਆਫ ਸਾਡੇ ਕੇਸਿਸ, ਜਿੱਦਾਂ ਹੁਣ ਹਰੇਕ ਦਿਨ ਜਿੱਦਾਂ 2-2 3-3 4-4 ਕੇਸ ਆ, ਸੇਮ ਜੱਜਾਂ ਦੇ ਮੂਹਰੇ ਜਾਣਾ, ਪਰ ਇੱਕ ਵਧੀਆ ਉਹਨਾਂ ਜਾਣਾ, ਕੋਈ ਏਦਾਂ ਨਹੀਂ ਕਿ ਢਾਂਚੇ ਕਿਤੇ ਰਲਦੇ ਆ, ਕੋਈ ਉਹ। ਸੋ ਜੱਜ ਉਹ ਚੀਜ਼ ਨੋਟਿਸ ਕਰਦੇ ਆ, ਐਪਰੀਸ਼ੀਏਟ ਕਰਦੇ ਆ। ਉਹ ਸਾਰੀ ਚੀਜ਼ ਨੂੰ ਜਿਹੜਾ ਕਰਨ ਲਈ, ਪਹੁੰਚਣ ਲਈ ਉੱਥੇ ਉਹ ਟਾਈਮ ਲੱਗਿਆ। ਉਹ ਮਤਲਬ ਕੋਈ ਕਿਸੇ ਦੀ ਚਾਪਲੂਸੀ ਕਰਕੇ ਜਾਂ ਕਿਸੇ ਨੂੰ ਸਵੀਟ ਟਾਕ ਕਰਕੇ ਨਹੀਂ ਆਏ। ਜ਼ਿਆਦਾਤਰ ਲੋਕੀ ਇਹੀ ਕਹਿੰਦੇ ਰਹੇ ਕਿ ਯਾਰ ਇਹ ਕੱਬੇ ਬਹੁਤ ਬੋਲਦੇ ਆ, ਰੇਡੀਓ ਤੇ, ਸੋਸ਼ਲ ਮੀਡੀਆ ਤੇ ਬੜੇ ਡਾਇਰੈਕਟ ਆ। ਸੋ ਡਾਇਰੈਕਟ ਜਿਹਾ ਹੀ ਆਪਣਾ ਮਾਹੌਲ ਰੱਖਿਆ ਸਾਰਾ। ਜਿਹੜਾ ਆਪਣੇ ਮੂਹਰੇ ਆ ਕੇ ਕਲਾਇੰਟ ਜਿਹੜਾ ਬੈਠਾ ਹੁੰਦਾ, ਕਿਉਂਕਿ ਉਹਨੂੰ ਡੇ 1 ਤੋਂ ਹੀ ਉਹਦੀ ਜਦੋਂ ਟ੍ਰੀਟਮੈਂਟ ਉਹਨੂੰ ਪਤਾ ਲੱਗ ਗਿਆ ਕਿ ਯਾਰ ਕੋਰਟ ਦੇ ਵਿੱਚ ਮੇਰਾ ਏਦਾਂ ਹੁੰਦਾ, ਤੇ ਕਲਾਇੰਟ ਤੁਸੀਂ ਆਪਣੇ ਦੇਖੋ ਕਿ ਕਿੱਡੇ ਕੰਫਰਟੇਬਲੀ ਕੋਰਟ ਦੇ ਵਿੱਚ ਜਾਂਦੇ ਆ। ਉਹਨਾਂ ਦੀਆਂ ਜਿਹੜੀਆਂ ਤੁਸੀਂ ਵੀਡੀਓ ਦੇ ਵਿੱਚ ਕੌਨਫੀਡੈਂਸ ਦਾ ਲੈਵਲ ਦੇਖੋ ਆਪਣੇ ਕਲਾਇੰਟਾਂ ਦਾ, ਜਾਂ ਕਈ ਵਾਰੀ ਹੋਰ ਕਰਦੇ ਆ, ਕਲਾਇੰਟ ਦੀ ਤੁਸੀਂ ਕੌਨਫੀਡੈਂਸ ਦਾ ਦੇਖੋ ਕਿ ਉਹ ਆਪ ਹੀ ਸਿਤਾਰਾ ਆਪਣੇ ਆਪ ਦੇ ਵਿੱਚ, ਜਦੋਂ ਕੋਰਟ ਦੇ ਵਿੱਚੋਂ ਦੀ ਉਹ ਬਾਹਰ ਨਿਕਲਿਆ, ਉਹਨੂੰ ਕੈਮਰੇ ਮੂਹਰੇ ਕੀਤਾ, ਉਹਨੂੰ ਦੱਸਣਾ ਕਿ ਯਾਰ ਆਹ ਮੁੱਦੇ ਏਦਾਂ, ਉਹਦੀ ਬੋਲਣ ਦੀ ਤੁਹਾਡੀ ਜਿਹੜੀ ਐਬਿਲਿਟੀ ਆ ਤਕਰੀਬਨ ਜਿਹੜੀ ਦੇਖੋ ਕਿ ਤੁਹਾਨੂੰ ਬਾਅਦ 'ਚ ਤੱਕ ਵੀ ਜਿਹੜਾ ਕੇਸ ਪਾਸ ਹੋਣ ਤੱਕ ਵੀ ਬਾਅਦ ਵੀ ਪਤਾ ਲੱਗ ਜੂਗੀ ਯਾਰ ਇਹ ਬੰਦੇ ਦੀ ਜਿਹੜੇ ਆਪਣੇ ਨਾਲ ਜੁੜੇ ਸੀਗੇ ਕਿ ਪ੍ਰੀਪੇਅਰਡਨੈਸ ਲੈਵਲ ਦੇ ਵਿੱਚ ਕੀ ਜਿਹੜਾ ਫ਼ਰਕ ਸੀਗਾ। ਸੋ ਜੀ। ਉਹ ਜਿਹੜਾ ਸੀਗਾ ਮਾਹੌਲ ਸਾਰਾ, ਜਿਹੜਾ ਕਿ ਰੇਡੀਓ ਰਾਹੀਂ, ਟਿਕਟੋਕ ਰਾਹੀਂ, ਕਿ ਉਹ ਜਿਹੜਾ ਮਾਹੌਲ ਇੱਕ ਬਣਾਉਣਾ, ਇੱਕ ਇਕੋਸਿਸਟਮ ਬਣਾਉਣਾ ਜਿਹ 'ਚ ਕਮਿਊਨਿਟੀ ਇੱਕ ਦੂਜੇ ਦੀ ਸਪੋਰਟ ਕਰੀ ਫਿਰੇ। ਜੋਕਰ ਵੀ ਮੈਂ ਜਿੱਦਾਂ ਦੱਸਿਆ ਕਿ ਬੜੇ ਹੁੰਦੇ ਆ ਕਮੈਂਟਾਂ ਕਮੂਟਾਂ ਦੇ ਵਿੱਚ, ਉਹ ਤੁਸੀਂ ਜੇ ਇਗਨੋਰ ਕਰ ਦੋ, ਸਪੈਸ਼ਲੀ ਜਿਹੜੀ ਯੰਗ ਜਨਤਾ ਹੈਗੀ ਆ, ਤੇ ਜਿਹੜੀ ਐਡਵਾਈਸ ਵਾਲਾ ਕੰਪੋਨੈਂਟ ਹੈਗਾ ਕਿ ਗਿਆਨ ਕੀ ਮਿਲ ਰਿਹਾ ਇਹਦੇ ਵਿੱਚ, ਉਹ ਤੇ ਤੁਸੀਂ ਫੋਕਸ ਕਰੋ। ਤੇ ਜਦੋਂ ਤੁਹਾਡੀ 2-3 ਸਾਲ ਬਾਅਦ ਤਰੀਕ ਤੁਹਾਡੀ ਪਾਊਗੀ, ਤੁਹਾਨੂੰ 100% ਉਹਦਾ ਵਾਧਾ ਹੋਊਗਾ। ਕਿਉਂ ਨਹੀਂ ਹੋਊਗਾ? ਕਿਉਂਕਿ ਇੰਨਾ ਟਾਕ ਟਾਈਮ ਤਾਂ ਤੁਸੀਂ ਆਪਣੇ ਵਕੀਲ ਨਾਲ ਨਹੀਂ ਕਰ ਰਹੇ ਹੈਗੇ। ਜਿੰਨਾ ਮੈਂ ਕਿਹਾ ਹੁਣ ਆਪਣੇ ਸ਼ੋਅ ਚੋਂ ਜਾਂ ਉਹ ਆ ਜਿਹੜੇ ਨਿੰਦਿਆ ਵੀ ਸਾਡੀ ਕਰਦੇ ਆ, ਸ਼ੋਅ ਸੁਣਦੇ ਆ ਆਪਣਾ, ਉਹਨਾਂ ਨੇ ਵੀ ਏਦਾਂ ਕਿ ਗਾਲਾਂ ਗੂਲਾਂ ਕੱਢ ਕੇ ਕਮੈਂਟਾਂ 'ਚ ਜਾਣਾ ਕਿਤੇ ਨਹੀਂ, ਫਿਰ ਉਹਨਾਂ ਨੇ ਸੈਟਰਡੇ ਬਾਰ-ਬਾਰ ਉਰੇ ਹੀ ਹੋਣਾ ਵਾ। ਤੇ ਸਿੰਪਲ ਉਹਦਾ ਲੌਜਿਕ ਆ ਕਿ ਇੱਕ ਹੁਣ ਸ਼ੋਅ ਦੇ ਵਿੱਚ ਦੇਖੋ, ਪਹਿਲਾਂ ਐਡਾਂ ਤੁਸੀਂ ਦੱਸਤੀਆਂ ਕਿ ਆਹ ਸਾਡੇ ਸਪਾਂਸਰ ਆ ਏਦਾਂ, ਹਨਾ, ਇਹ ਵਿੱਚ ਇੱਕ ਆਪਾਂ ਬ੍ਰੇਕ ਲਈ, ਜੀ। ਕੋਈ ਵਿੱਚ ਮਸ਼ਹੂਰੀ ਨਹੀਂ, ਕੋਈ ਵਿੱਚ ਉਹ ਨਹੀਂ, ਸਿੱਧੇ ਮੈਂ ਕਿਹਾ ਜਿਹੜੀ ਡਾਇਰੈਕਟ 101 ਜਿਹੜੀ ਟਾਕ 4 ਸਾਲਾਂ ਤੋਂ ਲਗਾਤਾਰ ਬਿਨਾਂ ਇੱਕ ਵੀ ਨਾਗਾ ਦਿੱਤੇ, ਕਿਹੜਾ ਰੇਡੀਓ ਹੋਰ ਆ ਜਿਹੜਾ ਇਹ ਸ਼ੋਅ ਏਦਾਂ ਦਾ ਕਰ ਰਿਹਾ ਵਾ? ਨਾਲੇ ਫੋਨ ਤੇ ਕਿਹੜਾ? ਸਿੱਧੀਆਂ ਲਾਈਨਾਂ ਖੋਲੀਆਂ, ਤੁਸੀਂ ਸਵਾਲ ਕਰਦੇ ਆ, ਤੁਹਾਨੂੰ ਹਾਂਜੀ, ਤੁਹਾਨੂੰ ਜਿਹੜੇ ਸਵਾਲਾਂ ਦੇ ਜਵਾਬ ਮਿਲਦੇ ਆ। ਇੱਥੇ ਕਿਹੜਾ ਕੰਸਲਟੇਸ਼ਨ ਫੀਸ ਆ, ਮਤਲਬ ਤੁਹਾਨੂੰ ਜੀ। ਆਪਣਾ ਉਹ ਸਮਾਂ ਦੇ ਰਹੇ ਆ, ਤੁਹਾਨੂੰ ਵਕਤ ਦੇ ਰਹੇ ਆ। ਜੀ ਤੇ ਬਿਲਕੁਲ। ਨਾਲੇ ਜਿਹੜਾ ਲੈਂਡਸਕੇਪ ਆ, ਮੇਨ ਗੱਲ ਇਹ ਹੈ ਕਿ ਲੈਂਡਸਕੇਪ ਜਿਹੜਾ ਬਦਲ ਰਿਹਾ ਵਾ ਹੁਣ, ਜਿਹੜਾ ਨਵੰਬਰ 'ਚ ਇਲੈਕਸ਼ਨ ਹੋਣੀ ਆ, ਲੈਂਡਸਕੇਪ ਬਹੁਤ ਬਦਲਣਾ। ਤਾਂ ਦੂਜਾ ਤੁਸੀਂ ਵੇਖਿਆ ਹੋਣਾ ਕਿ ਆਪਣੀ ਕਦੀ ਵੀ ਮਸਾਲੇਦਾਰ ਭੜਕੀਲੀ ਕੋਈ ਏਦਾਂ ਦੀ ਕਦੀ ਖਬਰ ਨਹੀਂ ਪਾਈ ਕਿ ਉੱਦਾਂ ਹੀ ਪਾ ਦਈਏ ਹੈਡਿੰਗਾਂ, ਗਲਤ ਮਿਸਲੀਡਿੰਗ ਐਡਵਰਟਾਈਜ਼ਮੈਂਟ ਕਰ ਦਈਏ ਕਿ ਲੋਕ ਇਕੱਠੇ ਕਰਨੇ ਆ ਜਾਂ ਫਾਲੋਅਰ ਵਧਾਣੇ ਆ ਜਾਂ ਕੁਛ ਉੱਦਾਂ ਬਣਾਉਣਾ ਵਾ। ਤੇ ਹੁਣ ਜਿਹੜਾ ਇਹ ਲੈਂਡਸਕੇਪ ਅੱਗੇ ਬਹੁਤ ਬਦਲਣਾ, ਨਵੰਬਰ ਦੇ ਵਿੱਚ ਇਲੈਕਸ਼ਨ 'ਚ ਬਹੁਤ ਜ਼ਿਆਦਾ ਬਦਲਣਾ। ਸੋ ਕੀ ਹੈ ਕਿ ਜਿਹੜੀ ਨਵੀਂ ਸੋਸ਼ਲ ਮੀਡੀਆ ਦੀ ਜਿਹੜੀ ਏਜ ਹੈ ਨਾ, ਇਹਦੇ ਵਿੱਚ ਮਿਸ ਇਨਫੋਰਮੇਸ਼ਨ ਵੀ ਬਹੁਤ ਜਿਹੜੀ ਇੱਕ ਚੀਜ਼ ਹੈ, ਤੇ ਕਾਫੀ
ਸਿਰਫ ਇਮੀਗ੍ਰੇਸ਼ਨ ਦੀ ਸਪੇਸ ਨਹੀਂ, ਬਾਕੀ ਵੀ ਲੋਕੀ ਬਹੁਤ ਸਟਰਗਲ ਕਰਦੇ ਆ ਕਿ ਫੇਕ ਇਨਫੋਰਮੇਸ਼ਨ ਜਿਹੜੀ ਬਹੁਤ ਜਾਂਦੀ ਹੈ, ਫਾਲਸ ਇਨਫੋਰਮੇਸ਼ਨ ਬਹੁਤ ਜਾਂਦੀ ਹੈ ਕਿ ਆਹ ਲਾਅ ਬਣ ਗਿਆ, ਏਦਾਂ ਹੋ ਗਿਆ, ਓਦਾਂ ਹੋ ਗਿਆ, ਤੇ ਲੋਕੀ ਵਿਚਾਰੇ ਉਦਾਂ ਹੀ ਕਨਫਿਊਜ਼ ਹੁੰਦੇ, ਉਹ ਮੰਨ ਜਾਂਦੇ ਆ ਕਿ ਜਿੱਦਾਂ ਕੱਲ ਹੀ ਕਿਤੇ ਲਾਅ ਪਾਸ ਹੋ ਜਾਣਾ, ਉਹਨੇ ਗ੍ਰੀਨ ਕਾਰਡ ਵੰਡ ਦੇਣੇ। ਤੇ ਇਹ ਜਿਹੜੀ ਹੁਣ ਸੀਗਾ ਕਿ ਇਹਨੂੰ ਇੱਕ ਆ ਜਿਹੜੀ ਪਲੇਸ ਆ, ਇਹਨੂੰ ਇਦਾਂ ਦਾ ਰੱਖਣਾ ਕਿ ਜਿਹਦੇ ਵਿੱਚ ਸਿੱਧੀ ਬਿਨਾਂ ਮਿਰਚ ਮਸਾਲੇ ਲਾਏ ਜੋ ਕਾਨੂੰਨ ਜਿਹੜਾ ਹੈਗਾ, ਜੇ ਤਾਂ ਵਾਕਈ ਹੈਗਾ ਉਹਦੀ ਗੱਲ ਹੋਊਗੀ, ਜੇ ਨਹੀਂ ਹੈਗਾ ਤਾਂ ਤੁਹਾਨੂੰ ਕੋਈ ਇਹਦੇ ਵਿੱਚ ਝੂਠਾ ਨਹੀਂ ਕਦੀ ਦੱਸਿਆ ਕਿ ਆਹ ਹੋ ਜਾਣਾ, ਉਹ ਹੋ ਜਾਣਾ, ਕਿ ਜੇ CLP ਆਈ ਆ ਤਾਂ ਆਈ ਆ, ਜੇ ਚ ਪੰਗੇ ਆਏ ਆ ਤਾਂ ਆਏ ਆ। RKK ਜੇ ਸੀਗਾ ਤਾਂ ਸੀਗਾ, ਜਿਹੜੇ ਕੋਡ ਸੀਗੇ। ਸੋ ਉਹ ਚੀਜ਼ ਆ ਕਿ ਆਪਾਂ ਇਨਫੋਰਮੇਸ਼ਨ ਪ੍ਰੋਵਾਈਡਰ ਹੈਗੇ ਆ ਐਟਲੀਸਟ ਸੈਟਰਡੇ ਨੂੰ, ਜੀ ਆ ਜਿਹੜੀ ਇਨਫੋਰਮੇਸ਼ਨ ਆ ਪ੍ਰੋਵਾਈਡ ਕਰਨੀ ਤੁਹਾਨੂੰ। CLP ਦੀ ਗੱਲ ਕਰ ਲਈਏ ਅਟਾਰਨੀ ਟਿਰਕੈਣਾ ਜੀ, ਬਹੁਤ ਸਾਰੇ ਲੋਕ ਵੱਖ-ਵੱਖ ਚੀਜ਼ਾਂ ਜਿਹੜੀਆਂ ਆ ਫਿਰ ਵੀ ਆਖੀ ਜਾ ਰਹੇ ਆ। ਸੋ ਲੇਟੈਸਟ ਸਿਚੁਏਸ਼ਨ ਕੀ ਆ? ਇਹ ਜਿਹੜਾ ਮਈ 2023 ਤੋਂ ਬਾਅਦ ਦੇ ਵਿੱਚ ਕਿ 2024 ਤੋਂ ਬਾਅਦ ਸੀਗਾ ਜਿਹੜਾ ਇਹਨਾਂ ਨੇ ਚੇਂਜ ਕੀਤਾ? ਮਈ 11 2023 ਤੋਂ ਬਾਅਦ। 23 ਤੋਂ ਬਾਅਦ ਦੇ ਵਿੱਚ ਉਹ ਜਿਹੜੇ ਕੇਸ ਹੁਣ ਹੌਲੀ-ਹੌਲੀ ਅਦਾਲਤਾਂ ਦੇ ਵਿੱਚ ਵੀ ਜਿਹੜੇ ਉਹ ਆ ਰਹੇ ਹੋਣਗੇ, ਉਹਨਾਂ ਦੀਆਂ ਵੀ ਤਰੀਕਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਰਹੀਆਂ ਹੋਣਗੀਆਂ। ਸੋ CLP ਦਾ ਕੀ ਅਸਰ ਜਿਹੜਾ ਆਪਾਂ ਦੇਖ ਰਹੇ ਹਾਂ ਅਸਾਈਲਮ ਦੇ ਕੇਸਾਂ ਦੇ ਉੱਤੇ? ਓਬਵੀਅਸਲੀ ਮੇਰੇ ਕਹੇ, ਤੁਹਾਡੇ ਕਹੇ, ਕਿਸੇ ਦੇ ਕਹੇ, ਜਿਹਨੇ ਆਉਣਾ ਉਹਨੇ ਆਉਣਾ ਹੀ ਆ, ਉਹਨੂੰ ਅਸੀਂ ਰੋਕ ਤਾਂ ਨਹੀਂ ਸਕਦੇ ਕਿਸੇ ਨੂੰ, ਪਰ ਰਿਐਲਿਟੀ ਕੀ ਚੱਲ ਰਹੀ ਹੈ ਉਸ ਦੇ ਬਾਬਤ? ਸਾਡੇ CLP ਦੀ ਇੱਕ ਕੇਸ ਐਕਚੁਅਲੀ ਬਰੀਫਿੰਗਸ ਦੇ ਵਿੱਚ ਹੈਗਾ, ਹੋ ਸਕਦਾ ਵੱਡੀ ਖਬਰ ਆਵੇ, ਤੇ ਅਕਤੂਬਰ 1 ਤੋਂ ਪਹਿਲਾਂ ਓਕੇ। ਸੋ ਅਕਤੂਬਰ 1 ਨੂੰ ਮੇਰੇ ਖਿਆਲ ਡਿਸੀਜਨ ਆਊਗਾ। ਸੋ ਟੂ ਬੀ ਕੰਟੀਨਿਊਡ। ਤੁਹਾਨੂੰ ਇਹ ਆ ਕਿ ਮੈਂ ਕਿਹਾ ਇਹ ਵੀ ਤੁਹਾਨੂੰ ਦੱਸ ਦਿੰਦਾ ਕਿ ਜਿੱਦਾਂ ਮਰਜ਼ੀ ਗੱਲਾਂ ਕਰੋ, ਮੈਂ ਕਿਹਾ ਪਹਿਲਾ ਆਫਿਸ ਵੀ ਇਹੀ ਹੋਊਗਾ ਜਿਹੜਾ ਤੁਹਾਨੂੰ ਦੱਸੂਗਾ ਕਿ CLP ਦਾ ਹੈ ਕੀ ਚੱਕਰ, ਕਿ ਕਦੋਂ ਉਹਦੀ ਬਰੀਫਿੰਗ ਤੇ ਕਿੱਦਾਂ ਬੰਦਾ ਜਿੱਤਦਾ ਵਾ। ਸੋ ਸਟੇ ਟਿਊਨਡ। ਕਈ ਆਪਾਂ CLP ਵਾਲੇ ਕੇਸ ਜਿੱਤੇ ਆ ਜਿਹੜੇ ਜੱਜ ਨੇ ਕਹਿ ਲਓ ਕਿ ਛੋਟਾ ਜਿਹੜਾ ਕਰਕੇ ਸਿੰਪਥੀ ਕਰਤੀ ਬੰਦੇ ਨਾਲ, ਉਦਾਂ ਕਰਤਾ। 2-3 CLP ਵਾਲੇ ਇਦਾਂ ਹੋਏ ਸੀਗੇ, ਪਰ ਉਹਦੇ ਵਿੱਚ ਕੋਈ ਐਸਾ ਡਿਸੀਸਿਵਨੈਸ ਨਹੀਂ ਸੀਗੀ ਕਿ CLP ਨੂੰ ਓਵਰਕਮ ਜਿਹੜਾ ਕਿੱਦਾਂ ਕੀਤਾ ਜਾਵੇ, ਕੀ ਕੀਤਾ ਜਾਵੇ। ਤੇ CLP ਦਾ ਜਿਹੜਾ ਮੁੱਦਾ ਹੁਣ ਡਿਪੈਂਡਿੰਗ ਕਈ ਜੱਜ ਆ ਜਿਹੜੇ ਡਿਨਾਈ ਹੀ ਕਰਨਾ ਚਾਹੁੰਦੇ ਆ, ਬਹੁਤ ਸਟ੍ਰਿਕਟ ਰੇਟਿੰਗ ਆ। ਉਹ CLP ਜਿਹੜੀ ਆਪਣੀ ਕਾਫੀ ਉਧਰ ਐਜ਼ ਅ ਵੈਪਨ ਉਹ ਯੂਜ਼ ਕਰਕੇ ਤੁਹਾਡਾ ਡਿਨਾਈ ਕਰ ਸਕਦੇ ਆ ਕਿ ਤੁਸੀਂ ਇਨਐਲੀਜੀਬਲ ਆ ਰਿਲੀਫ ਲਈ। ਤੇ ਇੱਕ ਇਹਦਾ ਕੇਸ ਸਾਡਾ ਥੋੜਾ ਜਿਹਾ ਐਡਵਾਂਸ ਆਰਗੂਮੈਂਟਸ 'ਚ ਪਹੁੰਚ ਗਿਆ। ਇੱਕ ਵਾਰੀ ਪਹਿਲਾਂ ਬਰੀਫਿੰਗ ਵਗੈਰਾ ਜਮ੍ਹਾਂ ਕਰਾਈ ਸੀਗੀ, ਤੇ ਜੱਜ ਨੇ ਕਿਹਾ ਕਿ ਨਹੀਂ, ਅਜੇ CLP ਤੇ ਹੋਰ ਦੁਬਾਰਾ ਜਿਹੜੀ ਬਹਿਸ ਹੋਣੀ ਹੈ ਸਿਰਫ ਇੱਕੋ ਮੌਕੇ ਤੇ, ਮਤਲਬ ਕਿ ਸਾਨੂੰ ਪਲੇਟਫਾਰਮ ਉਹਨਾਂ ਨੇ ਦੇ ਦਿੱਤਾ। ਹੁਣ ਦੇਖਦੇ ਹਾਂ ਕਿ ਕਿੱਧਰ ਨੂੰ ਗੱਲ ਜਾਂਦੀ ਹੈ। ਪ੍ਰੀਟੀ ਮੱਚ 50-50 ਜਿਹੜੇ ਚਾਂਸ ਉਹਦੇ ਬਣੇ ਹੋਏ ਆ, ਤੇ ਦੇਖਦੇ ਹਾਂ ਕੀ ਬਣਦਾ, ਕੀ ਨਿਕਲਦਾ।